दर्शकों ब्रेक बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵੀਰ ਅਲੀ ਰਾਜਾ ਜੀ ਦੀ ਪਾਕਿਸਤਾਨ ਤੋਂ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਸਲਾਮ ਵਾਲੇਕਮ ਤੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਇਹ ਗੁਸਤਾਖ ਦੋਸਤ ਮਾਫੀ ਚਾਹੁੰਦਾ ਹੈ ਕਿ ਮੈਂ ਤੁਹਾਨੂੰ ਇੰਨੇ ਸਮੇਂ ਬਾਅਦ ਲਿਖ ਰਿਹਾ ਹਾਂ। ਮੈਂ ਇੱਕ ਪ੍ਰੋਜੈਕਟ ਤੇ ਕੰਮ ਕਰ ਰਿਹਾ ਸੀ ਜਿਸ 'ਚ ਮੈਂ ਬਹੁਤ ਰੁੱਝ ਗਿਆ ਸੀ ਅਤੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਮੌਕਾ ਨਹੀਂ ਬਣਿਆ। ਪਰ ਇਸ ਅਤ ਰੁਝੇਵੇਂ ਭਰੇ 'ਚ ਵੀ ਮੈਂ ਆਪ ਜੀ ਨੂੰ ਨਹੀਂ ਭੁੱਲਿਆ। ਜਦ ਵੀ ਸਮਾਂ ਲੱਗਦਾ ਸੀ ਆਪ ਜੀ ਦਾ ਸ਼ੋਅ ਦੇਖਦਾ ਸੀ। ਆਜ਼ਾਦੀ ਸੰਘਰਸ਼ ਦੇ ਨਾਇਕਾਂ ਬਾਰੇ ਜਾਣਨਾ ਵਧੇਰੇ ਚੰਗਾ ਹੈ ਉਸ ਨਾਲੋਂ ਕਿ ਤੁਸੀਂ ਫਿਲਮਾਂ ਦੇ ਨਕਲੀ ਨਾਇਕਾਂ ਤੇ ਸਮਾਂ ਬਰਬਾਦ ਕਰੋ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ 11 ਜੁਲਾਈ 2015 ਦੇ ਦਿਨ ਤੁਹਾਡੀ ਇੰਡੋ ਪਾਕ ਸਬੰਧਾਂ ਬਾਰੇ ਵਿਚਾਰ ਚਰਚਾ ਦੁਨੀਆ ਨਿਊਜ਼ ਵੱਲੋਂ ਆਪਣੇ ਇੱਕ ਸ਼ੋਅ ਜਿਸ ਦਾ ਨਾਮ ਇੱਕ ਲਾਫੀ ਨੋਟ ਹੈ ਵਿੱਚ ਸ਼ਾਮਲ ਕੀਤੀ ਗਈ ਸੀ। ਇਹ ਸ਼ੋਅ ਪ੍ਰਾਈਮ ਟਾਈਮ ਤੇ 8 ਵਜੇ ਆਉਂਦਾ ਹੈ। ਇਹ ਸ਼ੋਅ ਮਹਿਰੀਨ ਸਿਬਤੇਨ ਨੇ ਹੋਸਟ ਕੀਤਾ ਤੇ ਬਾਬਰ ਅਵਾਨ ਨੇ ਇਸ 'ਚ ਸ਼ਮੂਲੀਅਤ ਕੀਤੀ। ਬਾਬਰ ਅਵਾਨ ਇਸ ਸਮੇਂ ਸੈਨੇਟਰ ਹਨ ਅਤੇ ਪਹਿਲਾਂ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਲਾ ਐਂਡ ਜਸਟਿਸ ਦੇ ਮੰਤਰੀ ਰਹਿ ਚੁੱਕੇ ਹਨ। ਤੁਹਾਡੇ ਵਿਚਾਰ ਮੋਦੀ ਸ਼ਰੀਫ ਦੀ ਮੀਟਿੰਗ ਤੇ ਵਿਚਾਰ ਚਰਚਾ ਦੌਰਾਨ ਦਿਖਾਏ ਗਏ ਸਨ ਤੇ ਨਵਾਜ਼ ਸ਼ਰੀਫ ਨੂੰ ਤੁਹਾਡੇ ਵੱਲੋਂ ਸਿਆਣਪ ਵਰਤਣ ਲਈ ਕਿਹਾ ਗਿਆ ਸੀ। ਰੂਸ ਵਿਖੇ ਉਸ ਦੀ ਅਫਸੋਸਜਨਕ ਪਰਫਾਰਮੈਂਸ ਨੇ ਨਾ ਸਿਰਫ ਪਾਕਿਸਤਾਨੀਆਂ ਨੂੰ ਗੁੱਸਾ ਚੜਾਇਆ ਬਲਕਿ ਕਸ਼ਮੀਰੀ ਵੀ ਨਵਾਜ਼ ਸ਼ਰੀਫ ਨਾਲੋਂ ਖਾਸੇ ਨਾਰਾਜ਼ ਹੋਏ। ਤੁਹਾਡੀ ਨਸੀਹਤ ਬੜੀ ਠੀਕ ਤੇ ਸਮੇਂ ਮੁਤਾਬਕ ਹੈ। ਸੱਚੀ ਗੱਲ ਇਹ ਹੈ ਕਿ ਦਿਨੋਂ ਦਿਨ ਤੁਹਾਡੀ ਆਵਾਜ਼ ਪਾਕਿਸਤਾਨ 'ਚ ਵੱਧਦੀ ਜਾ ਰਹੀ ਹੈ। ਪਾਕਿਸਤਾਨ ਤੁਹਾਨੂੰ ਇਕਲੌਤੇ ਅਤੇ ਸੁਚੱਜੇ ਵਿਦਵਾਨ ਵਜੋਂ ਦੇਖਦਾ ਹੈ ਜੋ ਦਿਲੋਂ ਮਨੋਂ ਪਾਕਿਸਤਾਨ ਦਾ ਸ਼ੁਭਚਿੰਤਕ ਹੈ। ਮੈਂ ਤੁਹਾਨੂੰ ਇਸ ਸ਼ੋਅ ਦੇ ਲਿੰਕ ਵੀ ਭੇਜ ਰਿਹਾ ਹਾਂ। ਇੰਟਰਨੈਟ ਤੇ ਅਪਲੋਡ ਕੀਤੇ ਗਏ ਹਨ। ਮੈਨੂੰ ਯਾਦ ਹੈ ਜਦ ਇਹ ਸ਼ੋਅ ਦੀ ਸ਼ੁਰੂਆਤ ਹੋਈ ਸੀ ਤਾਂ ਲੋਕ ਇਹ ਪੁੱਛਦੇ ਸਨ ਕਿ ਟੀਵੀ 84 ਲਈ ਡੋਨੇਟ ਕੀਤਾ ਜਾਵੇ ਜਾਂ ਨਹੀਂ ਤਾਂ ਜੋ ਚੈਨਲ ਕੇਬਲ ਅਤੇ ਹੋਰ ਥਾਵਾਂ ਤੇ ਆ ਸਕੇ। ਤੁਸੀਂ ਕਹਿੰਦੇ ਸੀ ਕਿ ਅਸੀਂ ਕੌਮ ਨੂੰ ਜਗਾਉਣਾ ਹੈ। ਅੱਜ ਇੰਨੇ ਘੱਟ ਸਾਧਨ ਹੁੰਦਿਆਂ ਵੀ ਤੁਸੀਂ ਟੀਵੀ 84 ਨੂੰ ਮੁਖਤਾਰਾ ਮੀਡੀਆ 'ਚ ਲੈ ਆਏ ਹੋ। ਭਾਰਤੀ ਮੀਡੀਆ ਦੀ ਵੱਡੀ ਪ੍ਰੋਪੇਗੈਂਡਾ ਮਸ਼ੀਨ ਸਾਹਮਣੇ ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਦੇ ਦੇਖ ਮੇਰੇ ਵਾਂਗ ਹੋਰ ਵੀ ਤੁਹਾਡੇ ਦਰਸ਼ਕ ਮਾਣ ਮਹਿਸੂਸ ਕਰਦੇ ਹੋਣਗੇ। ਪਰ ਤੁਸੀਂ ਇਸ ਕਰਕੇ ਖੜੇ ਹੋ ਅਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹੋ ਕਿਉਂਕਿ ਤੁਸੀਂ ਸੱਚੇ ਹੋ ਤੇ ਤੁਹਾਡੀ ਗੱਲ ਸੱਚੀ ਹੈ। ਬੇਕਸੂਰਾਂ ਦਾ ਡੁੱਲਿਆ ਖੂਨ ਅਜਾਈ ਨਹੀਂ ਜਾਂਦਾ। ਇਹ ਖੂਨੇ नाहक छुपेगा कैसे किसे ये दुनिया छुपा रही है। हुसैन तेरे लहू की खुशबू फलक के दामन से आ रही है। जी डॉक्टर साहब अली राजा जी का बहुत बहुत शुक्रिया। उन्होंने ये ईमेल काफ़ी 11 जुलाई के शो तो एकदम बाद ही उन्होंने भेजी। सम हो साढ़े तो जी है वो इग्नोर तो नहीं हुई कई बार स्पैम चली जाती है जी। फिर कुछ दिनों बाद साढ़े एक मित्र उन्होंने कॉल करके मुबारक दी कि जी दुनिया टीवी ते तुहाडा जिहड़ा जिक्र होया और उस तो बाद असीं फिर ओरिजिनल जदों ਲੱਭਿਆ ਫਿਰ ਸਪੈਮ 'ਚ ਇਹਨਾਂ ਦੀ ਈਮੇਲ ਵੀ ਮਿਲ ਗਈ ਇਹਨਾਂ ਨੇ ਲਿੰਕ ਵੀ ਭੇਜੇ ਨੇ ਜੀ। ਬਹੁਤ ਮੈਂ ਸਮਝਦਾ ਵੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੁਨੀਆ ਟੀਵੀ ਦੇ ਜਿਹੜਾ ਇੱਕ ਪ੍ਰਾਈਮ ਟਾਈਮ ਸ਼ੋਅ ਹੈ ਜਿਨ੍ਹਾਂ ਦੀ ਹੋਸਟ ਬੀਬੀ ਮਹਿਰੀਨ ਨੇ ਔਰ ਬਾਬਰ ਅਵਾਨ ਜਿਹੜੇ ਅੱਜ ਸਿਟਿੰਗ ਸੈਨੇਟਰ ਨੇ ਔਰ ਪਿਛਲੀ ਹਕੂਮਤ ਦੇ ਵਿੱਚ ਉਹ ਲਾਅ ਮਿਨਿਸਟਰ ਸਨ ਸ਼ਾਇਦ ਇਨਫੋਰਮੇਸ਼ਨ ਟੈਕਨੋਲੋਜੀ ਦੇ ਮਿਨਿਸਟਰ ਵੀ ਸੀ ਔਰ ਬੜੇ ਜਿਹੜੇ ਨੇ ਉਹਨਾਂ ਦਾ ਇੰਟੈਲੈਕਟ ਲੈਵਲ ਕਿਉਂਕਿ ਲਾਅ ਮਿਨਿਸਟਰ ਔਰ ਵੈਸੇ ਵੀ ਸਕਾਲਰਲੀ ਗੱਲਬਾਤ ਕਰਦੇ ਨੇ ਹਮੇਸ਼ਾ ਹੀ ਉਹਨਾਂ ਨੇ ਸਾਡੀ ਜਿਹੜੀ ਕਾਮੈਂਟਰੀ ਸੀ ਉਸ ਦਾ ਨੋਟਿਸ ਵੀ ਲਿਆ ਔਰ ਉਸ 'ਤੇ ਉਹਨਾਂ ਦਾ ਜਿਹੜਾ ਰਵੱਈਆ ਸੀ ਹਾਂ ਪੱਖੀ ਸੀ ਔਰ ਦੁਨੀਆ ਟੀਵੀ ਨੇ ਸਾਡਾ ਜਿਹੜਾ ਇਹ ਸ਼ੋਅ ਸੱਚੋ ਸੱਚ ਦੇ ਵਿੱਚ ਅਸੀਂ ਟਿੱਪਣੀ ਕੀਤੀ ਸੀ ਖਾਸ ਤੌਰ 'ਤੇ ਇਸ ਨੂੰ ਅਸੀਂ ਜਿਵੇਂ ਨਵਾਜ਼ ਸ਼ਰੀਫ ਮੋਦੀ ਦੇ ਸੱਦੇ 'ਤੇ ਜਦੋਂ ਉਹਨੇ ਸਹੁੰ ਚੁੱਕ ਸਮਾਗਮ ਲਿਆ ਆਏ ਉਹਨੂੰ ਵੀ ਅਸੀਂ ਜਿਹੜਾ ਆਧਾਰ ਬਣਾ ਕੇ ਗੱਲ ਕੀਤੀ ਸੀ ਕਿ ਵੀ ਅਸੀਂ ਸਮਝਦੇ ਹਾਂ ਵੀ ਉਹ ਪਾਰਟ ਨਹੀਂ ਸੀ ਹੋਣਾ ਚਾਹੀਦਾ। ਸੋ ਅਸੀਂ ਇਹਨਾਂ ਦੇ ਅਲੀ ਜੀ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਨਾ ਸਿਰਫ ਉਹਨਾਂ ਨੇ ਬੜੇ ਤਾਰੀਫ ਦੇ ਸ਼ਬਦ ਕਹੇ ਨੇ ਉਹ ਸਾਡੇ ਇੱਕ ਹਮਦਰਦ ਦੋਸਤ ਦੀ ਤਰ੍ਹਾਂ ਜੀ ਜਿਹੜਾ ਨੇ ਪਰ ਉਹਦੇ ਨਾਲ ਉਹਨਾਂ ਨੇ ਸਾਨੂੰ ਇਸ ਬਾਰੇ ਆਗਾਹ ਵੀ ਕੀਤਾ ਕਿਉਂਕਿ ਬਹੁਤ ਵਾਰ ਇਸ ਕਿਸਮ ਦੀ ਜਿਹੜੀ ਅਹਿਮ ਜਾਣਕਾਰੀ ਹੈ ਜੇ ਉਹ ਸਾਹਮਣੇ ਨਾ ਆਏ ਤਾਂ ਕਈ ਚੀਜ਼ਾਂ ਜਿਹੜੀਆਂ ਗਵਾਚ ਗੂਚ ਜਾਂਦੀਆਂ ਨੇ। ਉਹਨਾਂ ਨੇ ਸਾਨੂੰ ਇੱਕ ਇਕਲੌਤੇ ਦੋਸਤ ਔਰ ਪਾਕਿਸਤਾਨ ਦਾ ਸ਼ੁਭ ਚਿੰਤਕ ਔਰ ਸੱਚਾ ਦੋਸਤ ਕਿਹਾ। ਇਹਦੇ 'ਚ ਮੈਂ ਸਮਝਦਾ ਵੀ ਇਸ ਲਈ ਨਹੀਂ ਅਸੀਂ ਕਿਸੇ ਤੋਂ ਵੋਟਾਂ ਨਹੀਂ ਲੈਣੀਆਂ ਕੋਈ ਸਾਡਾ ਹੋਰ ਨਹੀਂ ਹੈ
ਮੈਂ ਜੈਨੂਇਨਲੀ ਇਹ ਮਹਿਸੂਸ ਕਰਦਾ ਹਾਂ ਕਿ ਜਿਹੜੀ ਸਿੱਖੀ ਔਰ ਇਸਲਾਮ ਦੀ ਸਾਂਝ ਹੈ ਪਹਿਲਾਂ ਤਾਂ ਮਿਸਟਿਕ ਵਰਲਡ ਤੋਂ ਸ਼ੁਰੂ ਹੁੰਦੀ ਹੈ, ਅਧਿਆਤਮ ਦੀ ਦੁਨੀਆ ਤੋਂ ਸ਼ੁਰੂ ਹੁੰਦੀ ਹੈ ਜੀ। ਭਾਈ ਮਰਦਾਨੇ ਦੀ ਰਬਾਬ, ਗੁਰੂ ਨਾਨਕ ਸਾਹਿਬ ਦੀ ਬਾਣੀ, ਹਰਮੰਦਰ, ਸਾਈਂ ਮੀਆਂ ਮੀਰ ਦਾ ਨੀਂਹ ਪੱਥਰ ਰੱਖਣਾ, ਇਹ ਉਹ ਸਾਂਝਾਂ ਨੇ। ਔਰ ਪਹਿਲੀ ਜਿਹੜੀ ਸਿੱਖਾਂ ਦੀ ਲੜਾਈ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੀ ਭੰਗਾਣੀ ਦਾ ਯੁੱਧ ਲੜਿਆ ਹੈ, ਇੱਕ ਪਾਸੇ 22 ਤਾਰ ਦੇ ਪਹਾੜੀ ਰਾਜੇ ਨੇ ਜੀ ਬੁੱਤਪ੍ਰਸਤ, ਦੂਜੇ ਪਾਸੇ ਸਿੱਖਾਂ ਦੇ ਨਾਲ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ 700 ਦੇ ਕਰੀਬ ਮੁਰੀਦ ਜਿਹੜੇ ਨੇ ਉਹ ਜੂਝਦੇ ਨੇ, ਉਹਨਾਂ ਦੇ ਪੁੱਤਰ ਸ਼ਹੀਦ ਹੁੰਦੇ ਨੇ, ਉਹਨਾਂ ਦੇ ਮੁਰੀਦ ਸ਼ਹੀਦ ਹੁੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਬਹੁਤ ਵਾਰ ਕੁਝ ਚੀਜ਼ਾਂ ਮਿਸਟਿਕ ਦੁਨੀਆ ਦੇ ਵਿੱਚੋਂ ਸਾਂਝ ਦੀ ਗੱਲ ਹੁੰਦੀ ਹੈ। ਔਰ ਅਲਾਮਾ ਇਕਬਾਲ ਨੇ ਉਸ ਗੱਲ ਨੂੰ ਜਿਵੇਂ ਆਪਣੀ ਪੋਇਟਰੀ ਦੇ ਵਿੱਚ ਲਿਆਂਦਾ ਜਦੋਂ ਉਹਨਾਂ ਨੇ ਉਸ ਤੌਹੀਦ ਦੀ ਸਾਂਝ ਦੀ ਗੱਲ ਕੀਤੀ ਕਿ ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। सो तौहीद एक रब दी गल है कि साहिब मेरा एको है भाई एको है, वो सांझ है। और पोलिटिकली मैं समझदा है भी साडी जिथे तहजीब दी सांझ है उत्थे भविख दा खालिस्तान, क्योंकि 47 ਦੇ ਵਿੱਚ ਜੋ ਬਾਰਡਰ ਪੰਜਾਬ 'ਚ ਡਰਾ ਹੋਇਆ ਵਾਘਾ ਬਾਰਡਰ, ਉਹ ਫਾਈਨਲ ਲਾਈਨ ਹੈ। ਔਰ ਉਸ ਨੂੰ ਅਸੀਂ ਸਮਝਦੇ ਹਾਂ ਵੀ ਪਹਿਲੀ ਵਾਰ ਸਾਡੇ ਕੋਲੋਂ ਖਿੱਤਾ ਹੈ ਉਸ ਥਾਂ ਤੇ ਜਿੱਥੇ ਅਸੀਂ ਮੈਜੋਰਿਟੀ 'ਚ ਹੈ ਪੂਰਬੀ ਪੰਜਾਬ 'ਚ, ਜਿਹਨੂੰ ਸਾਡੇ ਭਰਾ ਮਸ਼ਰਕੀ ਪੰਜਾਬ ਕਹਿੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਸਾਡਾ ਇਹ ਸਾਂਝ ਔਰ ਖਾਲਿਸਤਾਨ ਦਾ ਵਿੱਚ ਬਫਰ ਦੇ ਤੌਰ ਤੇ ਹੋਣਾ ਅਲਟੀਮੇਟਲੀ ਇੰਡੀਆ, ਪਾਕਿਸਤਾਨ, ਚਾਈਨਾ ਦੇ ਵਿਚਕਾਰ ਉਸ ਖਿੱਤੇ ਦੀ ਖੁਸ਼ਹਾਲੀ, ਉੱਥੇ ਅਮਨ, ਇਸ ਦੀ ਜਿਹੜੀ ਹੈ ਜਾਮਨੀ ਦਿੰਦਾ ਹੈ, ਇਸ ਦੀ ਗਾਰੰਟੀ ਹੈ ਜੀ। ਔਰ ਉਹਨਾਂ ਨੇ ਸਾਨੂੰ TV 84 ਨੂੰ, ਮੈਂ ਸਮਝਦਾ ਵੀ ਇਹ ਮੇਰਾ ਕ੍ਰੈਡਿਟ ਨਹੀਂ ਹੈ, ਇਹ TV 84 ਦੀ ਸਾਰੀ ਟੀਮ ਜਿਹੜੀ ਲਗਾਤਾਰ ਲਗਭਗ 2.5 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਹਦੇ ਬਾਵਜੂਦ ਅਸੀਂ ਔਕੜਾਂ ਦੇ ਵਿੱਚ ਰਹੇ ਹਾਂ, ਕਈ ਵਾਰ ਤਨਖਾਹਾਂ ਵੀ ਨਹੀਂ ਦਿੱਤੀਆਂ ਜਾਂਦੀਆਂ, ਲੇਕਿਨ ਜਿਵੇਂ ਕੰਸਿਸਟੈਂਟਲੀ ਸਾਰੇ ਖਲੋਤੇ ਨੇ, ਕਿਉਂਕਿ ਹਰ ਇੱਕ ਨੂੰ ਇਹ ਹੈ ਕਿ ਕੌਮ ਦਾ ਕੰਮ ਹੈ ਜੀ ਜੀ। ਔਰ ਬੇਸ਼ੱਕ ਸਾਡੇ ਦਰਸ਼ਕਾਂ ਦਾ ਦਾਇਰਾ ਉਹਨਾਂ 'ਚ ਵੀ ਜੇਬ 'ਚ ਹੱਥ ਪਾਉਣ ਵਾਲੇ ਸ਼ਾਇਦ ਬਹੁਤ ਜ਼ਿਆਦਾ ਨਹੀਂ ਨੇ, ਪਰ ਇਹਦੇ ਬਾਵਜੂਦ ਜਿਨ੍ਹਾਂ ਦੀ ਹਮਾਇਤ ਹੈ ਔਰ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਕੋਈ ਯੂਜ਼ਫੁਲ ਕਰਦੇ ਹਾਂ, ਚਲੋ ਜੇਬ 'ਚ ਹੱਥ ਕੌਣ ਪਾਉਂਦਾ ਹੈ ਨਹੀਂ ਪਾਉਂਦਾ, ਜਦੋਂ ਕੋਈ ਐਡਮੀਰੇਸ਼ਨ ਦੇ 4 ਸ਼ਬਦ ਕਹਿੰਦੇ ਨੇ ਸਾਨੂੰ ਉਹਦੇ ਨਾਲ ਵੀ ਹੌਸਲਾ ਹੋ ਜਾਂਦਾ ਹੈ, ਪਰ ਇਕੱਲੇ ਸ਼ਬਦਾਂ ਨਾਲ ਗੱਲ ਨਹੀਂ ਤੁਰਦੀ ਹੈ। ਅਲਫਾਜ਼ ਠੀਕ ਹੈ, ਚੰਗੇ ਲੱਗਦੇ ਨੇ, ਲੇਕਿਨ ਅਲਟੀਮੇਟਲੀ ਜਿਹੜਾ ਧਨ ਹੈ, ਦੌਲਤ ਹੈ, ਇਹ ਇੱਕ ਇੰਪੋਰਟੈਂਟ ਪਾਰਟ ਹੈ ਕਿਸੇ ਸਰਬੱਤ ਦੇ ਭਲੇ ਦੇ ਕੰਮ ਨੂੰ ਵੀ ਅੱਗੇ ਤੋਰਨ ਲਈ ਜੀ। ਔਰ ਉਹਨਾਂ ਨੇ ਜਿਹੜੀ ਕਨਕਲੂਜਨ 'ਚ ਗੱਲ ਕਹੀ, ਇਹ ਅਕਸਰ ਮੇਰਾ ਜ਼ੁਮਲਾ ਹੁੰਦਾ ਹੈ ਜਦੋਂ ਵੀ ਕੋਈ ਆਡਸ ਨੂੰ ਫੇਸ ਕਰ ਰਿਹਾ ਹੁੰਦਾ ਹੈ ਤੇ ਮੇਰੇ ਨਾਲ ਜੇ ਉਹ ਰਾਏ ਲੈਣਾ ਚਾਹਣਗੇ ਜਾਂ ਦੂਜੇ, ਤਾਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਭਾਈ ਸੱਚ ਦਾ ਆਪਣਾ ਬੜਾ ਭਾਰ ਹੁੰਦਾ ਹੈ ਔਰ ਸਾਨੂੰ ਇਸ ਗੱਲ ਦੇ ਉੱਤੇ ਯਕੀਨ ਹੋਣਾ ਚਾਹੀਦਾ ਕਿ ਫੇਥ ਦੇ ਨਾਲ ਜਦੋਂ ਅਸੀਂ ਖਲੋਤੇ ਰਹੀਏ ਤੇ ਅਲਟੀਮੇਟਲੀ ਟਰੂਥ ਜਿਹੜੀ ਹੈ ਉਹ 100 ਪਰਦੇ ਪਾੜ ਕੇ ਵੀ ਬਾਹਰ ਆ ਜਾਂਦੀ ਹੈ। ਔਰ ਇਹੀ ਕਾਰਨ ਹੈ ਕਿ ਅਸੀਂ ਬੇਸ਼ੱਕ ਸਾਡੇ ਸੀਮਤ ਸਾਧਨ ਨੇ, ਬੇਸ਼ੱਕ ਅਜੇ ਅਸੀਂ ਕੇਬਲ ਤੇ ਨਹੀਂ ਆਏ, ਇਹਦੇ ਬਾਵਜੂਦ ਜਿੰਨੇ ਵੀ ਸਾਡੇ ਕੋਲ ਗੈਜਟਸ ਨੇ, ਪਰ ਜਿਵੇਂ ਹੁਣ ਦੀਨਾਨਗਰ ਵਾਕਿਆ ਹੋਇਆ, ਤੁਸੀਂ ਸਾਰਾ ਮੇਨ ਸਟ੍ਰੀਮ ਮੀਡੀਆ, ਸਿੱਖ ਲੀਡਰਾਂ ਦਾ, ਦੂਜਿਆਂ ਦਾ ਹਾਲ ਦੇਖ ਲਓ ਵੀ ਕੀ ਹੈ, ਲੇਕਿਨ ਅਸੀਂ ਇਮਾਨਦਾਰੀ ਨਾਲ ਇਸ ਦਾ ਐਨਾਲਿਸਿਸ ਦਿੱਤਾ ਹੈ। ਔਰ ਅੱਜ ਹੀ ਵਰਜੀਨੀਆ ਤੋਂ ਸਾਡੇ ਵੀਰ ਜਿਹੜੇ ਫੇਸਬੁੱਕ ਤੇ ਇਸ ਨੂੰ ਜਿਨ੍ਹਾਂ ਨੇ ਪਾਇਆ, ਉਹ ਮੈਨੂੰ ਕਹਿ ਰਹੇ ਸੀ 24 ਘੰਟੇ 'ਚ 9000 ਤੋਂ ਜ਼ਿਆਦਾ ਫੇਸਬੁੱਕ ਦੇ ਉੱਤੇ ਵਿਊਅਰ ਆਏ ਨੇ ਜੀ, ਔਰ YouTube ਦੇ ਉੱਤੇ ਪਿਛਲੇ 24 ਘੰਟੇ 'ਚ 2500 ਤੋਂ ਜ਼ਿਆਦਾ ਵਿਊਅਰ ਨੇ, ਔਰ ਜਿਹੜੇ ਡਾਇਰੈਕਟ ਦੇਖਦੇ ਨੇ ਜਾਂ ਲਾਈਵ ਦੇਖਦੇ ਨੇ ਉਹ ਇੱਕ ਵੱਖਰਾ ਨੰਬਰ ਹੈ। ਸੋ ਮੈਂ ਸਮਝਦਾ, ਔਰ ਬਹੁਤ ਸਾਰਿਆਂ ਨੇ ਸਾਨੂੰ ਲਿਖਿਆ, ਉਹਨਾਂ ਨੇ ਕਿਹਾ ਜੀ ਕਿ ਤੁਸੀਂ ਬਿਲਕੁਲ ਇਮਾਨਦਾਰ ਪਰਸਪੈਕਟਿਵ ਦਿੱਤੇ। ਸੋ ਅਸੀਂ ਅਲੀ ਰਾਜਾ ਜੀ ਦਾ ਸ਼ੁਕਰੀਆ ਅਦਾ ਕਰਦੇ, ਪਰ ਆਪਣੇ ਨਾਲ ਹੀ ਅਸੀਂ ਦਰਸ਼ਕਾਂ ਦੇ ਲਈ ਉਹ ਤਾਂ ਕਿ ਉਹ ਦੇਖ ਸਕਣ ਕਿ ਦੁਨੀਆ TV ਨੇ ਕਿਹੜਾ ਸੈਗਮੈਂਟ ਪਿਕ ਕੀਤਾ ਔਰ ਉਹਦੇ ਤੇ ਬਾਬਰ ਅਵਾਨ ਜਿਹੜੇ ਨੇ ਉਸ ਤੇ ਕੀ ਕਮੈਂਟ ਕਰਦੇ ਨੇ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਸ ਨੂੰ ਜ਼ਰਾ प्ले ਕਰਨ। एक आवाजें ये हैं, एक आवाज इंडिया के अंदर उठना शुरू हुई है, बहुत मोतबर आवाज है। मैं चाहूंगा कि इस वक्त सिख जो हैं वो 2 तरह की बातें कर रहे हैं। एक तो वो कहते हैं मोदी पे एतबार नहीं किया जा सकता, और सिखों के जो इंटेलेक्चुअल्स हैं, उनके जो राहबर हैं, वो ये बात कह रहे हैं, कोई कॉमनर्स नहीं कह रहे। सही। और दूसरा वो कायदे आजम को 1947 का एक हवाला है, बिल्कुल, हमने कहते हैं कि हम
कायदे आजम को अपना आइकॉन समझते हैं। बिल्कुल आइडियल समझते हैं बाबा साहब। ये गुफ्तगू जो है गुज़र हमारी रह गई थी और हमने आपको ये एक्सक्लूसिव वीडियो भी दिखानी है। ये जरूर सुनिए कि सिख अवाम हिंदुस्तान में क्या कहते हैं। ਉਹ ਵੀ ਬੇਸ਼ੱਕ ਜਿੰਨੀ ਮਰਜ਼ੀ ਸਿੰਸੈਰਿਟੀ ਹੋਏ ਪਾਕਿਸਤਾਨੀ ਸਿਸਟਮ ਦੇ ਵਿੱਚ ਕਿ ਜੀ ਅਸੀਂ ਇਹਨੂੰ ਰਿਜ਼ੋਲਵ ਕਰੀਏ, ਵੀ ਸ਼ੁੱਡ ਮੂਵ ਫਾਰਵਰਡ ਐਂਡ ਆਲ, ਲੇਕਿਨ ਜਿਹੜੀ ਇੰਡੀਅਨ ਬਦਦਿਆਨਤੀ ਹੈ ਉਹ ਕਾਇਮ ਹੈ ਪਹਿਲੇ ਦਿਨ ਤੋਂ। ਔਰ ਇਹੀ ਗੱਲ ਜਦੋਂ ਇਹਨੇ ਆਪਣੀ ਓਥ ਟੇਕਿੰਗ ਸੈਰੇਮਨੀ ਵੇਲੇ ਨਵਾਜ਼ ਸ਼ਰੀਫ ਨੂੰ ਇਨਵਾਈਟ ਕੀਤਾ, ਮੈਨੂੰ ਉਦੋਂ ਵੀ ਲੱਗਦਾ ਸੀ ਕਿ ਇਹ ਬਹੁਤ ਵਾਰ ਜਦੋਂ ਤੁਸੀਂ ਇੱਕ ਇਸ ਕਿਸਮ ਦੇ ਐਨਮੀ ਨਾਲ ਡੀਲ ਕਰ ਰਹੇ ਹੋ ਜਿਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ 2002 ਦੇ ਵਿੱਚ ਜੀ, ਔਰ ਹੁਣ ਇੱਕ ਪਾਸੇ ਤਾਂ ਸਾਡੇ ਸਾਹਮਣੇ ਉਹ ਰੋਲ ਮਾਡਲ ਹੈ ਕਾਇਦੇ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਨੂੰ ਮੈਂ ਆਪਣਾ ਰੋਲ ਮਾਡਲ ਲੀਡਰ ਸਮਝਦਾ ਸਾਊਥ ਏਸ਼ੀਆ ਦਾ, ਕਿਉਂਕਿ ਹੀ ਕੁਡ ਸੀ ਥਰੂ ਦਾ ਗੇਮ। ਜੀ, ਔਰ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਇਟ ਵਾਸ ਵੈਰੀ ਕਲੀਅਰ ਕਿ ਉਹਨਾਂ ਨੂੰ ਪਤਾ ਹੈ। ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਹਾਲਾਂ ਬਹੁਤ ਵੱਡਾ ਇਸਲਾਮਿਕ ਸਕਾਲਰ ਸੀ ਉਹ, ਔਰ ਲੇਕਿਨ ਜਦੋਂ ਵੀ ਉਹਨੇ ਮਿਲਣਾ ਵੀ ਜਾਂ ਹੱਥ ਵੀ ਅੱਗੇ ਕਰਨਾ ਤਾਂ ਕਾਇਦੇ ਆਜ਼ਮ ਉਹਨੂੰ ਜਿਹੜਾ ਉਹ ਗਾਂਧੀ ਸ਼ੋ ਬॉय ਕਹਿੰਦੇ ਸੀ ਕਿ ਸ਼ੋ ਬॉय। ਸੋ ਕਈ ਵਾਰੀ ਇਹ ਨਹੀਂ ਹੁੰਦਾ ਵੀ ਤੁਸੀਂ ਹੱਥ ਮਿਲਾਇਆ, ਗਰਮ ਜੋਸ਼ੀ ਨਾਲ ਮਿਲਾਇਆ, ਮਿਲਣ ਆ ਗਏ, ਕਈ ਵਾਰੀ ਇਹ ਮੈਸੇਜ ਦਿੱਤਾ ਜਾਂਦਾ। ਔਰ ਮੈਂ ਸਮਝਦਾ ਵੀ ਉਸ ਇਨਵੀਟੇਸ਼ਨ ਨੂੰ ਮੈਂ ਇੱਕ ਜੇ ਪਾਕਿਸਤਾਨ ਦੇ ਦੋਸਤ ਜਾਂ ਵੈਲਵਿਸ਼ਰ ਦੇ ਨਾਤੇ ਇਹ ਮਹਿਸੂਸ ਕਰਦਾ ਕਿ ਉਹ ਐਕਸੈਪਟ ਨਹੀਂ ਸੀ ਕਰਨਾ ਚਾਹੀਦਾ। ਔਰ ਇਹ ਮੈਸੇਜ ਆਣਾ ਸੀ, ਤੁਸੀਂ ਇਹਨਾਂ ਦੇ ਅੱਗੇ ਜਿੰਨਾ ਲਿਖੋਗੇ, ਜਿੰਨਾ ਤੁਸੀਂ ਇਹਨਾਂ ਨੂੰ ਆਪਣੀ ਕਮਜ਼ੋਰੀ ਦਾ ਅਹਿਸਾਸ ਕਰਵਾਓਗੇ, ਤੇ ਇਹਨਾਂ ਦਾ ਕਰੈਕਟਰ ਬਿਆਨਿਆ ਹੋਇਆ ਕਿਸੇ ਅੰਗਰੇਜ਼ ਨੇ 19ਵੀਂ ਸਦੀ 'ਚ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਕਿ ਜਾਂ ਤੁਹਾਡੇ ਗਲ ਨੂੰ ਚੰਬੜਨਗੇ ਜਾਂ ਤੁਹਾਡੇ ਪੈਰੀਂ ਪੈਣਗੇ। जी बाबा साहब, आपने सुना दो एक्सट्रीम्स ही हैं भारत के पास, या आपका गला पकड़ लेंगे या आपके पाँव पकड़ लेंगे, दरमियान का रास्ता अब जरा मोदी स्पेसिफिक हो जाते हैं। ये इस वक्त ये बहुत बड़े पैमाने के ऊपर ये ओपिनियन है हिंदुस्तान के अंदर मोदी सरकार के बारे में, और जो कायदे आजम को ये विजनरी लीडर इसलिए भी मान रहे हैं कि इनको कहा गया था कि खालिस्तान का उस वक्त, लेकिन इनके एक लीडर थे वो पंजाब के वजीर आला थे, उन्होंने एक जज्बाती तकरीर कर दी और कृपान निकाल के उन्होंने कोई और ऐलान कर दिया। अभी तक वो उसको कोस भी रहे हैं और अभी तक उसको वो भूले भी नहीं है। अब इसका एनालिसिस सिर्फ इस रेफरेंस से करते हैं कि जी ये कह रही थी आवाज कि बिल्कुल मोदी के साथ मुलाकात नहीं होनी चाहिए थी। अच्छा, मोदी के साथ टर्म्स तय किए बगैर जब भी आप मुलाकात करेंगे, ही विल नॉट कम टू मीट यू। प्राइम मिनिस्टर, हमने पहले भी कहा था, ही विल कम टू चीट यू, आप हमेशा चीट हो जाते हैं। अब ये जो 5 नुकात आपने कहे और अपने 7 नुकात आप भूल गए, अगर आप 12 नुकात पे एलामिया दे देते तो कोई हर्ज जी जी डॉक्टर साहब वीडियो दिखाती है। ਠੀਕ ਹੈ, ਹੁਣ ਤੁਸੀਂ ਹਾਂ ਬ੍ਰੇਕ ਲੈ ਲੈਣੇ ਹੁਣ ਤੇ। ਠੀਕ ਹੈ ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।